ਕਿ ਇਹ ਇਕਨੋਮਿਕਲ ਜੈਨੋਸਾਈਡ ਦਾ ਫਾਈਨਲ ਸਟੈਪ ਹੈ। ਬਾਕੀ ਜੈਨੋਸਾਈਡ ਤਾਂ ਚੱਲ ਹੀ ਰਹੇ ਨੇ ਸਾਈਮਲਟੇਨੀਅਸਲੀ, ਫਿਜ਼ੀਕਲ ਵੀ, ਹਿਸਟੋਰੀਕਲ ਵੀ, ਕਲਚਰਲ ਵੀ, ਸਟੈਟਿਸਟੀਕਲ ਵੀ ਇਹ ਤੁਹਾਡੇ ਤੋਂ ਤੁਹਾਡੀਆਂ ਜ਼ਮੀਨਾਂ ਖੋਹਣਾ, ਤੁਹਾਨੂੰ ਘਸਿਆਰੇ ਬਣਾਉਣਾ ਹੈ। ਦੈਟ ਇਜ਼ ਲਾਈਕ ਬ੍ਰੇਕਿੰਗ ਦਾ ਰਾਈਸ ਬਾਲ, ਜਿਵੇਂ ਚਾਈਨੀਜ਼ ਕਹਿੰਦੇ ਨੇ। ਸੋ ਘੱਟੋ ਘੱਟ ਇਹਦੇ ਤੇ ਸਰਕਾਰ ਨੂੰ ਸਟੈਪ ਬੈਕ ਕਰਵਾਉਣਾ, ਇਹ ਸਾਡੀ ਉਸ ਆਪਣੀ ਖਾਲਿਸਤਾਨ ਦੀ ਆਜ਼ਾਦੀ ਦੀ ਇੱਕ ਲੜਾਈ ਜਿਹੜੀ ਇੱਕ ਫਰੰਟ ਤੇ ਲੜੀ ਜਾ ਰਹੀ ਸੀ, ਇਕਨੋਮਿਕਲ ਫਰੰਟ ਤੇ, ਉਹਦੀ ਜਿੱਤ ਹੈ। ਉਹਨਾਂ ਨੇ ਕਿਹਾ ਕਿ ਜੀ ਮੈਂ ਆਪਣੀ ਸ਼ਰਧਾਂਜਲੀ ਜਿਹੜੀ ਹੈ ਉਹ ਉਹਨਾਂ ਸ਼ਹੀਦਾਂ ਨੂੰ ਵੀ ਜਿਹੜੇ ਕਿਸਾਨ ਪ੍ਰੋਟੈਸਟ ਦੇ ਨੇ ਭੇਟ ਕਰਦੇ, ਔਰ ਜਿਹੜਾ ਉਹਨਾਂ ਦਾ ਸਿੱਖ ਕਿਸਾਨਾਂ ਦਾ ਹੌਸਲਾ, ਬਹਾਦਰੀ ਔਰ ਸਿਦਕ, ਜਿਸ ਨੇ ਦੁਨੀਆ ਭਰ ਦੇ ਵਿੱਚ ਇਹ ਦੱਸ ਦਿੱਤਾ ਹੈ ਇਸ ਕਿਸਾਨ ਮੋਰਚੇ ਦੇ ਦੌਰਾਨ ਕਿ ਦੇਗ ਤੇਗ ਫਤਿਹ ਕੀ ਹੁੰਦੀ ਹੈ। ਕਿ ਜਿਵੇਂ 1710 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਹੜਾ ਉਹਨਾਂ ਜ਼ਮੀਨ ਵਾਹੁਣ ਵਾਲਿਆਂ ਨੂੰ ਇਹ ਹੱਕ ਦਿੱਤਾ ਸੀ ਕਿ ਜ਼ਮੀਨ ਵਾਹੁਣ ਵਾਲਾ ਹੀ ਜ਼ਮੀਨ ਦਾ ਮਾਲਕ ਹੈ, ਇਸ ਨੂੰ ਯਕੀਨੀ ਬਣਾਉਣ ਦੇ ਲਈ, ਇਸ ਨੂੰ ਸਿਕਿਉਰ ਕਰਨ ਦੇ ਲਈ ਜਿਵੇਂ ਲੀਡਰਾਂ ਨੇ, ਨੌਜਵਾਨਾਂ ਔਰ ਬਜ਼ੁਰਗਾਂ ਨੇ, ਲੇਡੀਜ਼ ਨੇ, ਸਟੂਡੈਂਟਸ ਨੇ, ਜਿਵੇਂ ਉਹਨਾਂ ਨੇ ਯੂਨਿਟੀ ਦਾ, ਇੱਕ ਮੁੱਠਤਾ ਦਾ, ਯਕਜਹਿਤੀ ਦਾ ਜਿਹੜਾ ਉਹ ਪ੍ਰਗਟਾਵਾ ਕੀਤਾ ਹੈ, ਇਹ ਆਪਣੇ ਆਪ ਦੇ ਵਿੱਚ ਯੂਨੀਕ ਹੈ। बहुत ही प्यारे व्यूअर आसफ मीर जी ने सानू एक लिखत भेजी है जिहड़ी कि आपां तुहाडे नाल साझी करन जा रहे हैं। सो असीं चाहांगे कि तुसां इसे तरह बने रहना, देखण सुन लई एंड लिखण लई तुहाडा सਭ ਦਾ बहुत बहुत धन्नवाद जी। डॉक्टर साहब की कहना चाहोगे? देखो ਅਸੀਂ ਆਪਣੇ ਵਿਊਅਰਸ ਵੱਲੋਂ ਲਿਖੀਆਂ ਲਿਖਤਾਂ ਔਰ ਉਹਨਾਂ ਦੇ ਕਮੈਂਟਸ ਉਸ ਨੂੰ ਬਹੁਤ ਤਰਜੀਹ ਦਿੰਦੇ ਜੀ। ਮੈਂ ਖੁਦ ਕਮੈਂਟ ਪੜ੍ਹਦਾ, ਮੇਰੇ ਲਈ ਸਿੱਖਣ ਵਾਲੀ ਚੀਜ਼ ਵੀ ਹੁੰਦੀ ਹੈ। ਬਹੁਤ ਸਾਰੇ ਵੀਰ ਭੈਣਾਂ ਜਿਹੜੇ ਨੇ ਉਹਦੇ 'ਚ ਉਹਨਾਂ ਦੇ ਸਵਾਲ ਵੀ ਹੁੰਦੇ ਨੇ। ਜਿਵੇਂ ਅਸੀਂ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਪਹਿਲੇ ਸੈਗਮੈਂਟ 'ਚ ਇਹ ਕਿਹਾ ਸੀ ਕਿ ਦਿੱਲੀ ਤਖਤ ਪਰ ਬਹਿੇਗੀ ਆਪ ਗੁਰੂ ਕੀ ਫੌਜ, ਛਤਰ ਚੁਲੇਂਗੇ ਸੀਸ ਪਰ ਬੜੀ ਕਰੇਗੀ ਮੌਜ। ਸੋ ਉਹਦੇ 'ਚ ਇੱਕ ਵੀਰ ਨੇ ਪੁੱਛਿਆ, ਪਾਕਿਸਤਾਨੀ ਵੀਰ ਨੇ, ਕਿ ਜਿਹੜਾ ਦੂਸਰਾ ਇਸ ਕਪਲੇਟ ਦੀ ਲਾਈਨ ਹੈ ਉਹਦੀ ਸਮਝ ਨਹੀਂ ਆਈ ਕਿ ਛਤਰ ਚੁਲੇਂਗੇ ਸੀਸ ਪਰ ਬੜੀ ਕਰੇਗੀ ਮੌਜ, ਇਸ ਦਾ ਕੀ ਮਤਲਬ ਹੈ। ਸੋ ਜ਼ਾਹਰ ਹੈ ਕਿ ਇਹ ਇਸ ਕਲੇਮ ਨੂੰ ਕਿ ਦਿੱਲੀ ਅਲਟੀਮੇਟਲੀ ਖਾਲਸੇ ਦੇ ਜ਼ੇਰ ਹੋਏਗੀ, ਖਾਲਸੇ ਦੀ ਫੌਜ, ਖਾਲਸੇ ਦੀ ਹਕੂਮਤ ਦਿੱਲੀ ਦੇ ਉੱਤੇ ਐਸਟੈਬਲਿਸ਼ ਹੋਏਗੀ, ਗੁਰੂ ਕੀ ਫੌਜ, ਗੁਰੂ ਕਾ ਖਾਲਸਾ। ਔਰ ਜਦੋਂ ਅਸੀਂ ਉਸ ਖਿੱਤੇ ਦੇ ਵਿੱਚ ਸੋਵਰਨਿਟੀ ਜਾਂ ਬਾਦਸ਼ਾਹਤ ਦੀਆਂ ਤਿੰਨ ਜਿਹੜੀਆਂ ਨਿਸ਼ਾਨੀਆਂ ਦੇਖਦੇ ਹਾਂ, ਜਾਂ ਤਿੰਨ ਚੀਜ਼ਾਂ ਜਿਹਦੇ ਲਈ ਜਿਹੜੀਆਂ ਬਾਦਸ਼ਾਹ ਦੇ ਕੋਲ ਹੁੰਦੀਆਂ ਨੇ, ਉਹ ਕਿ ਵੀ ਉਹ ਬੈਠਦਾ ਹੈ ਤਖਤ ਦੇ ਉੱਤੇ, ਔਰ ਚਵਰ ਜਿਹੜਾ ਉਸ ਦੀ ਝੁਲ ਰਿਹਾ ਹੁੰਦਾ। ਤੁਸੀਂ ਈਵਨ ਮੁਗਲ ਬਾਦਸ਼ਾਹਾਂ ਦਾ ਜਾਂ ਕਾਂਗੜਾ ਆਰਟ ਦਾ ਵੀ ਦੇਖੋਗੇ ਇਹ, ਔਰ ਸਿਰ ਦੇ ਉੱਤੇ ਜਿਹੜਾ ਛਤਰ, ਜਿਸ ਨੂੰ ਛਤਰੀ ਤੋਂ, ਜੇ ਛਤਰੀ ਲਫ਼ਜ਼ ਉੱਥੋਂ ਹੀ ਆਇਆ, ਛਤਰ ਤੁਹਾਡੇ ਸਿਰ ਦੇ ਉੱਤੇ ਕੈਨੋਪੀ ਹੈ। ਔਰ ਇਸੇ ਲਈ ਜਦੋਂ ਬਾਦਸ਼ਾਹ ਜਾਂ ਹੁਣ ਵੀ ਰਾਣੀ ਵੀ ਬਾਹਰ ਤੁਰਦੀ ਹੈ ਤਾਂ ਉਸ ਦੇ ਉੱਤੇ ਉਹ ਅੰਬਰੇਲਾ ਹੁੰਦਾ। ਸੋ ਇਹ ਜਦੋਂ ਉਹ ਤਖਤ ਤੇ ਬੈਠਦਾ ਉੱਤੇ ਛਤਰ ਜਿਹੜਾ 골ਡ ਸਟੱਡਡ ਹੁੰਦਾ ਸੀ। ਸੋ ਇਹ ਸੋਵਰਨਿਟੀ ਦੀ ਨਿਸ਼ਾਨੀ ਹੈ। ਛਤਰ ਕੇ ਖਾਲਸਾ, ਗੁਰੂ ਕਾ ਖਾਲਸਾ ਸੋਵਰਨ ਹੈ, ਦਿੱਲੀ ਤਖਤ ਦੇ ਉੱਤੇ ਉਹ ਬੈਠੇਗਾ ਔਰ ਉਸ ਦੇ ਸਿਰ ਦੇ ਉੱਤੇ ਛਤਰ ਹੋਏਗਾ, ਔਰ ਬੜੀ ਕਰੇਗੀ ਮੌਜ, ਕਿ ਜਿਹੜੀ ਸਾਰੀ ਖਲਕਤ ਹੈ ਫਿਰ ਖਾਲਸੇ ਦੇ ਰਾਜ ਦੇ ਵਿੱਚ ਜਿਹੜੀ ਹੈ ਉਹ ਮੌਜ ਕਰੇਗੀ, ਇਹ ਉਸ ਦਾ ਮਤਲਬ ਹੈ। ਔਰ ਇਵੇਂ ਹੀ ਸਾਡੇ ਵੀਰ ਆਸਫ ਮੀਰ ਜੀ ਨੇ ਸਾਨੂੰ ਲਾਹੌਰ ਤੋਂ ਲਿਖਿਆ, ਬੜੀ ਪਿਆਰੀ ਉਹਨਾਂ ਦੀ ਲਿਖਤ ਹੈ, ਸਾਡੇ ਰੈਗੂਲਰ ਵਿਊਅਰ ਨੇ, ਔਰ ਅਸੀਂ ਕਿਉਂਕਿ ਕੁਝ ਲਿਖਤਾਂ ਜ਼ਰੂਰ ਡਿਸਕਸ ਕਰਦੇ ਹਾਂ। ਹੋਰ ਵੀ ਸਾਡੇ ਕੋਲ, ਜਿਵੇਂ ਮੈਂ ਦੱਸਿਆ ਸੀ ਕਿ ਇੱਕ ਗਾਇਨੋਕੋਲੋਜਿਸਟ ਭੈਣ ਜੀ, ਉਹਨਾਂ ਦੀ ਚਿੱਠੀ ਵੀ ਆਈ ਹੋਈ ਹੈ, ਉਹ ਕਾਫੀ ਵੇਰਵੇ 'ਚ ਹੈ, ਤੇ ਮੈਂ ਜਦੋਂ ਕਰਾਂਗਾ ਇੱਕ ਪੂਰਾ ਸੈਗਮੈਂਟ ਉਸ ਦੇ ਉੱਤੇ ਉਹਨਾਂ ਦੇ ਸਵਾਲ ਵੀ ਨੇ ਕੁਝ। ਔਰ ਉਹਨਾਂ ਨੇ ਲਿਖਿਆ ਕਿ ਅਸਲਾਮ ਅਲੈਕਮ ਐਂਡ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਐਂਡ ਸਿਸਟਰ, always good to hear you sir. I am following the concept of Deg Teg Fateh, which you have been explaining for a long time. Black form laws have finally been repealed. Congratulations. Is this a complete victory? Question mark. I don't think so and I don't want to go into details. So ਉਹਨਾਂ ਨੇ ਕਿਹਾ ਕਿ ਜੀ ਮੈਂ ਕਾਫੀ ਅਰਸੇ ਤੋਂ
ਦੇਗ ਤੇਗ ਫਤਿਹ ਜਿਹੜਾ ਤੁਸੀਂ ਐਕਸਪਲੇਨ ਕਰਦੇ ਹੋ, ਇਸ ਕਨਸੈਪਟ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਰਿਹਾ, ਉਸ ਨੂੰ ਫੋਲੋ ਕਰਦਾ ਰਿਹਾ। ਹੁਣ ਜਿਹੜੇ ਨੇ ਕਾਲੇ ਕਾਨੂੰਨ ਉਹਨਾਂ ਨੇ ਵਾਪਸ ਲਏ ਨੇ ਹਕੂਮਤ ਨੇ, ਮੁਬਾਰਕ। ਪਰ ਉਹਨਾਂ ਨੇ ਪੁੱਛਿਆ ਵੀ ਕੀ ਇਹ ਮੁਕੰਮਲ ਜਿੱਤ ਹੈ? ਉਹ ਕਹਿੰਦੇ ਵੀ ਨਹੀਂ, ਮੈਂ ਨਹੀਂ ਮੈਂ ਸੋਚਦਾ, ਪਰ ਮੈਂ ਇਹਦੇ ਵੇਰ ਵਿੱਚ ਨਹੀਂ ਜਾਣਾ ਚਾਹੁੰਦਾ। ਔਰ ਆਸਿਫ ਮੀਰ ਜੀ, ਜੇ ਤੁਸੀਂ ਸਾਡੇ ਪ੍ਰੋਗਰਾਮ ਲਗਾਤਾਰ ਦੇਖਦੇ ਹੋ, ਜਿਹੜਾ ਜ਼ਾਹਰ ਹੈ ਤੁਸੀਂ ਦੇਖਦੇ ਹੋ, ਤੇ ਅਸੀਂ ਵੀ ਇਸ ਨੂੰ ਇਹੀ ਕਿਹਾ ਕਿ ਸਾਡੀ ਜਿਹੜੀ ਅਸਲੀ ਜੰਗ ਹੈ ਆਪਣੀ ਖਾਲਿਸਤਾਨ ਦੀ ਆਜ਼ਾਦੀ ਦੀ, ਉਸ ਦੀ ਇੱਕ ਲੜਾਈ ਅਸੀਂ ਜਿੱਤੀ ਹੈ, ਵਨ ਬੈਟਲ। ਕਿਉਂਕਿ ਮੈਂ ਪਹਿਲੇ ਦਿਨਾਂ ਤੋਂ ਖੇਤੀ ਕਾਨੂੰਨ ਨੂੰ ਕਿਹਾ ਸੀ ਕਿ ਖੇਤੀ ਕਾਨੂੰਨਾਂ ਨੂੰ ਕਿ ਇਹ ਇਕਨੋਮਿਕਲ ਜੈਨੋਸਾਈਡ ਦਾ ਫਾਈਨਲ ਸਟੈਪ ਹੈ। ਬਾਕੀ ਜੈਨੋਸਾਈਡ ਤਾਂ ਚੱਲ ਹੀ ਰਹੇ ਨੇ ਸਾਈਮਲਟੇਨੀਅਸਲੀ, ਫਿਜ਼ੀਕਲ ਵੀ, ਹਿਸਟੋਰੀਕਲ ਵੀ, ਕਲਚਰਲ ਵੀ, ਸਟੈਟਿਸਟੀਕਲ ਵੀ ਇਹ ਤੁਹਾਡੇ ਤੋਂ ਤੁਹਾਡੀਆਂ ਜ਼ਮੀਨਾਂ ਖੋਹਣਾ, ਤੁਹਾਨੂੰ ਘਸਿਆਰੇ ਬਣਾਉਣਾ ਹੈ। ਦੈਟ ਇਜ਼ ਲਾਈਕ ਬ੍ਰੇਕਿੰਗ ਦਾ ਰਾਈਸ ਬਾਲ, ਜਿਵੇਂ ਚਾਈਨੀਜ਼ ਕਹਿੰਦੇ ਨੇ। ਸੋ ਘੱਟੋ ਘੱਟ ਇਹਦੇ ਤੇ ਸਰਕਾਰ ਨੂੰ ਸਟੈਪ ਬੈਕ ਕਰਵਾਉਣਾ, ਇਹ ਸਾਡੀ ਉਸ ਆਪਣੀ ਖਾਲਿਸਤਾਨ ਦੀ ਆਜ਼ਾਦੀ ਦੀ ਇੱਕ ਲੜਾਈ ਜਿਹੜੀ ਇੱਕ ਫਰੰਟ ਤੇ ਲੜੀ ਜਾ ਰਹੀ ਸੀ, ਇਕਨੋਮਿਕਲ ਫਰੰਟ ਤੇ, ਉਹਦੀ ਜਿੱਤ ਹੈ। ਫਿਰ ਉਹਨਾਂ ਨੇ ਕਿਹਾ, I just want to pay my homage to martyrs of Kisan protest, indomitable courage, bravery and patience of Sikhs who practically maneuvered to the world the concept of Deg Teg Fateh during the Kisan protest। ਉਹਨਾਂ ਨੇ ਕਿਹਾ ਕਿ ਜੀ ਮੈਂ ਆਪਣੀ ਸ਼ਰਧਾਂਜਲੀ ਜਿਹੜੀ ਹੈ ਉਹ ਉਹਨਾਂ ਸ਼ਹੀਦਾਂ ਨੂੰ ਵੀ ਜਿਹੜੇ ਕਿਸਾਨ ਪ੍ਰੋਟੈਸਟ ਦੇ ਨੇ ਭੇਟ ਕਰਦੇ, ਔਰ ਜਿਹੜਾ ਉਹਨਾਂ ਦਾ ਸਿੱਖ ਕਿਸਾਨਾਂ ਦਾ ਹੌਸਲਾ, ਬਹਾਦਰੀ ਔਰ ਸਿਦਕ, ਜਿਸ ਨੇ ਦੁਨੀਆ ਭਰ ਦੇ ਵਿੱਚ ਇਹ ਦੱਸ ਦਿੱਤਾ ਹੈ ਇਸ ਕਿਸਾਨ ਮੋਰਚੇ ਦੇ ਦੌਰਾਨ ਕਿ ਦੇਗ ਤੇਗ ਫਤਿਹ ਕੀ ਹੁੰਦੀ ਹੈ। Sikh diaspora and locals provided the maximum support to the protesters in the shape of deg and made sure that no one should go hungry। ਕਿ ਬਾਹਰਲੇ ਸਿੱਖਾਂ ਨੇ ਔਰ ਲੋਕਲ ਨੇ ਉਹ ਸਾਰੇ ਸਾਧਨ ਪ੍ਰੋਵਾਈਡ ਕੀਤੇ ਔਰ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਕੋਈ ਵੀ ਭੁੱਖਾ ਨਾ ਸਵੇ। ਔਰ ਹੰਡਰਡਸ ਆਫ ਵੀਡੀਓਜ਼ ਔਰ ਟੀਵੀ ਚੈਨਲ ਔਰ ਜਿਹੜੇ ਵੀ ਕਿਸਾਨ ਮੋਰਚੇ ਨੂੰ ਕਵਰ ਕਰਦੇ ਰਹੇ, ਔਰ ਹੁਣ ਜਦੋਂ ਕਿ ਉਹਨਾਂ ਨੇ ਦਿੱਲੀ ਤੋਂ ਵਾਪਸ ਪੰਜਾਬ ਮਾਰਚ ਕੀਤਾ, ਉਹ ਇਸ ਗੱਲ ਦੀ ਟੈਸਟੀਮਨੀ ਨੇ ਔਰ ਇਹ ਇਤਿਹਾਸ ਉਹਨਾਂ ਨੇ ਬਣਾਇਆ। ਲੀਡਰਸ ਯੰਗ ਐਂਡ ਓਲਡ, ਲੇਡੀਜ਼, ਜੈਂਟਸ ਐਂਡ ਸਟੂਡੈਂਟਸ acted in unity to shape the concept tiller of the land is the honor of the land given by Banda Singh Bahadur in 1710। ਕਿ ਜਿਵੇਂ 1710 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਹੜਾ ਉਹਨਾਂ ਜ਼ਮੀਨ ਵਾਹੁਣ ਵਾਲਿਆਂ ਨੂੰ ਇਹ ਹੱਕ ਦਿੱਤਾ ਸੀ ਕਿ ਜ਼ਮੀਨ ਵਾਹੁਣ ਵਾਲਾ ਹੀ ਜ਼ਮੀਨ ਦਾ ਮਾਲਕ ਹੈ, ਇਸ ਨੂੰ ਯਕੀਨੀ ਬਣਾਉਣ ਦੇ ਲਈ, ਇਸ ਨੂੰ ਸਿਕਿਉਰ ਕਰਨ ਦੇ ਲਈ ਜਿਵੇਂ ਲੀਡਰਾਂ ਨੇ, ਨੌਜਵਾਨਾਂ ਔਰ ਬਜ਼ੁਰਗਾਂ ਨੇ, ਲੇਡੀਜ਼ ਨੇ, ਸਟੂਡੈਂਟਸ ਨੇ, ਜਿਵੇਂ ਉਹਨਾਂ ਨੇ ਯੂਨਿਟੀ ਦਾ, ਇੱਕ ਮੁੱਠਤਾ ਦਾ, ਯਕਜਹਿਤੀ ਦਾ ਜਿਹੜਾ ਉਹ ਪ੍ਰਗਟਾਵਾ ਕੀਤਾ, ਇਹ ਆਪਣੇ ਆਪ ਦੇ ਵਿੱਚ ਯੂਨੀਕ ਹੈ। ਵੀ ਆਲ ਵਿਟਨੈਸ ਦਾ concept of Fateh when Sikhs sheltered and protected the homeless, poor and needy। ਕਿ ਫਤਿਹ ਕੀ ਹੁੰਦੀ ਹੈ? ਜਿਵੇਂ ਸਿੱਖਾਂ ਨੇ ਸਭ ਦੇ ਉੱਤੇ ਆਪਣੀ ਉਹ ਛਤਰੀ ਕਰ ਦਿੱਤੀ, ਆਪਣੀ ਉਸ ਕਲਾਵੇ ਦੇ ਵਿੱਚ ਲੈ ਲਿਆ, ਜਿਨ੍ਹਾਂ ਨੂੰ ਜਿਹੜੇ ਬਿਲਕੁਲ ਲੋੜਵੰਦ ਸਨ, ਜਿਹੜੇ ਭੁੱਖੇ ਸਨ ਔਰ ਜਿਨ੍ਹਾਂ ਨੂੰ ਸ਼ੈਲਟਰ ਦੀ ਲੋੜ ਸੀ ਔਰ ਜ਼ਰੂਰਤਮੰਦ ਸਨ। ਪ੍ਰੋਵਾਈਡਿੰਗ ਲੰਗਰ ਰਾਊਂਡ ਦਾ ਕਲੌਕ, moral support, education and medicines for all downtrodden, no matter who they are and which religion they belong to, is unprecedented। ਕਿ ਇਹਦੀ ਕੋਈ ਉਦਾਹਰਣ ਨਹੀਂ ਮਿਲਦੀ ਕਿ ਜਿਵੇਂ 24 ਘੰਟੇ ਲੰਗਰ, moral support, ਬੱਚਿਆਂ ਨੂੰ ਐਜੂਕੇਸ਼ਨ, ਦਵਾਈਆਂ, ਔਰ ਜਿਹੜੇ ਵੀ, ਔਰ ਕਿਸੇ ਨੇ ਨਹੀਂ ਪੁੱਛਿਆ ਕਿ ਕੌਣ ਕੀ ਹੈ, ਉਹਦਾ ਮਜ਼ਹਬ ਕੀ ਹੈ। although the help and presence of other communities and states were undeniable, yet these Khalistanis won the hearts and minds। ਹੁਣ ਇਹ ਉਹਨਾਂ ਨੇ ਕਿਤੇ ਨਾ ਕਿਤੇ ਵਿਅੰਗ ਵੀ ਕੀਤਾ ਇੰਡੀਅਨ ਸਿਸਟਮ ਤੇ ਕਿ ਇੱਕ ਪਾਸੇ ਉਹ ਉਹਨਾਂ ਨੂੰ ਬਦਨਾਮ ਕਰਨ ਲਈ, ਕਿਉਂਕਿ ਖਾਲਿਸਤਾਨੀ ਲਕਬ ਇਵੇਂ ਬਣਾ ਦਿੱਤਾ ਗਿਆ ਹੈ ਮੈਜੋਰਿਟੀ ਹਿੰਦੂਆਂ ਲਈ ਜਿਵੇਂ ਦੇਸ਼ ਤੋੜਨ ਵਾਲੇ ਔਰ ਦੂਸਰੇ ਨੇ, ਪਰ ਉਹਨਾਂ ਨੇ ਕਿਹਾ ਵੀ ਇਹ ਫਤਿਹ ਨੇ ਔਰ ਇਸ ਸਾਰੇ ਨੇ ਦੱਸ ਦਿੱਤਾ
ਕਿ ਵੀ ਕਿਵੇਂ ਬੇਸ਼ੱਕ ਦੂਸਰੀਆਂ ਕਮਿਊਨਿਟੀਜ਼ ਦੇ ਲੋਕ ਵੀ ਮੌਜੂਦ, ਉਹਦੇ 'ਚ ਕੋਈ ਸ਼ੱਕ ਨਹੀਂ ਹੈ, ਔਰ ਖਾਸ ਤੌਰ ਤੇ ਰਕੇਸ਼ ਟਕੈਤ ਔਰ ਹਰਿਆਣੇ ਦੇ ਜਾਟਾਂ ਨੇ ਵੀ ਲਾਗਲਿਆਂ ਨੇ ਬਰਾਬਰ ਜਿਹੜੀ ਆ ਉਹ ਹਮਾਇਤ ਦਿੱਤੀ ਹੈ। ਅੱਛਾ ਪਰ ਜਿਹੜਾ ਇਸ ਸਾਰੇ ਦੇ ਨਾਲ ਨਾਲ ਜਿਹੜਾ ਇਹ ਹੈ ਵੀ ਜਿਵੇਂ ਸਿੱਖਾਂ ਨੇ ਖਾਲਿਸਤਾਨੀਆਂ ਨੇ ਉਹਨਾਂ ਨੇ ਕਿਹਾ ਹੈ ਬਿਲਕੁਲ। ਵੀ ਲੋਕਾਂ ਦੇ ਦਿਲ ਜਿੱਤੇ ਨੇ, ਉਹ ਆਪਣੇ ਆਪ ਦੇ ਵਿੱਚ ਰਿਮਾਰਕੇਬਲ ਹੈ। The world had never witnessed before, at the end of this Kisan protest, the heartbreaking, heart-melting moments of the people whom these Khalistanis loved, cared and helped. ਕਿ ਜਿਵੇਂ ਉਹ ਰੋ ਰਹੇ ਨੇ ਔਰ ਜਿਵੇਂ ਉਹ ਵਿਛੋੜਾ ਮਹਿਸੂਸ ਕਰ ਰਹੇ ਨੇ ਕਿ ਵੀ ਦੁਨੀਆ ਨੇ ਪਹਿਲਾਂ ਕਦੇ ਨਹੀਂ ਦੇਖਿਆ ਕਿ ਕਦੇ ਇਸ ਕਿਸਮ ਦੀਆਂ ਜਿਹੜੀਆਂ ਘੜੀਆਂ ਨੇ, ਔਰ ਨਾਲ ਉਹਨਾਂ ਨੇ ਕਿਹਾ ਵਾਰ ਇਜ਼ ਸਟਿਲ ਔਨ, ਬਿਲਕੁਲ no doubt। ਅਜੇ ਜੰਗ ਜਾਰੀ ਹੈ ਸਰ, ਆਈ ਲਵ ਯੂ, ਮੇ ਅੱਲਾ ਬਲੈਸ ਯੂ ਹੈਲਥ ਐਂਡ ਲੌਂਗ ਲਾਈਫ, ਆਮੀਨ, ਬੈਸਟ ਵਿਸ਼ੇਸ ਐਂਡ ਪ੍ਰੇਅਰਸ ਫॉर ਆਲ ਯੋਰ ਟੀਮ ਮੈਂਬਰਸ, ਆਸਿਫ ਮੀਰ ਲਾਹੌਰ। So nice। ਸੋ ਆਸਿਫ ਮੀਰ ਜੀ, ਤੁਸੀਂ ਲਾਹੌਰੀਏ ਵੀ ਇੰਨੇ ਕੁ ਗੁਣ ਰੱਖਦੇ ਹੋ ਕਿ ਤੁਸੀਂ ਆਪਣੇ ਹਰ ਜੈਸਚਰ ਨਾਲ ਹੀ ਦਿਲ ਜਿੱਤਦੇ ਹੋ। ਬਿਲਕੁਲ ਕੌਣ ਤੁਹਾਨੂੰ ਪਿਆਰ ਨਹੀਂ ਕਰੇਗਾ। ਬਿਲਕੁਲ ਮਹਿਮਾਨ ਨਵਾਜ਼ੀ ਵੀ ਤੁਹਾਡੀ, ਸਿਖਰਾਂ ਦੀ ਜੱਫੀ ਵੀ ਤੁਹਾਡੀ ਜਿਹੜੀ ਹੈ ਉਹ ਆਪਣੇ ਆਪ ਵਿੱਚ ਘੁੱਟ ਲੈਣ ਵਾਲੀ, ਔਰ ਤੁਹਾਡਾ ਇੱਕ ਇੱਕ ਲਫ਼ਜ਼, ਹਰ ਸਿੱਖ ਤੁਹਾਡੇ ਇੱਕ ਇੱਕ ਲਫ਼ਜ਼ ਦੇ ਉੱਤੇ ਉਹਨੂੰ ਲੱਗਦਾ ਹੈ ਕਿ ਵੀ ਉਸ ਦੀ ਛਾਤੀ ਚੌੜੀ ਹੋਈ ਹੈ, ਅੱਛਾ ਕਿਉਂਕਿ ਇੱਕ ਯਾਰ ਹੀ ਯਾਰ ਦੇ ਗੁਣਾਂ ਨੂੰ ਵੀ ਦੇਖ ਸਕਦਾ ਹੈ, ਔਰ ਇੱਕ ਪਿਆਰਾ ਬੰਦਾ ਹੀ ਸਮਝ ਸਕਦਾ ਹੈ ਕਿ ਦੂਸਰੇ ਦੇ ਵਿੱਚੋਂ ਕਿਵੇਂ ਪਿਆਰ ਊਜ਼ ਆਊਟ ਹੁੰਦਾ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ, ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।